country that speaks while being soaked in red. India slams Pakistan at UN over Kashmir remarks. ਤੁਰਕੀ ਨੇ ਵੀ ਗੱਲ ਕਸ਼ਮੀਰ ਦੀ ਕੀਤੀ। ਹੁਣ ਉਹਨੇ ਜਿਹੜੀ ਅਨੁਪਮਾ ਸਿੰਘ ਆ ਉਹਨੇ ਕਿਹਾ ਜੀ ਡੋਂਟ ਇੰਟਰਫੀਅਰ ਇਨ ਇੰਟਰਨਲ ਮੈਟਰ ਆਫ ਇੰਡੀਆ and urge them to refrain from making unsolicited comments in the future. We cannot pay any further attention to a country that speaks while being soaked in red, the red of the bloodshed from terrorism it sponsors around the world, the red of its debt-riddled national balance sheets, and the red of the shame its own people feel for their government having failed to serve their actual interests. Commenting on India, whose pluralistic ethos and democratic credentials are exemplars for the world, is a contrast for everyone to see. ਉਹਨੇ ਕਿਹਾ ਜੀ ਇਹ ਪੁੱਠੇ ਦਿਮਾਗਾਂ ਦੇ ਲੋਕ ਨੇ ਜਿਨ੍ਹਾਂ ਨੂੰ ਨਜ਼ਰ ਨਹੀਂ ਆਉਂਦਾ ਕਿ ਭਾਰਤ ਕਿੰਨੀ ਵੱਡੀ ਆਰਥਿਕ ਤਾਕਤ ਹੈ, ਕਿੰਨੀ ਵੱਡੀ ਸਾਡੀ ਪਲੂਰਲ ਸੁਸਾਇਟੀ ਹੈ, ਕਿਵੇਂ ਦੁਨੀਆ ਸਾਨੂੰ ਦੇਖਦੀ ਹੈ, ਅਸੀਂ ਤਾਂ ਐਗਜ਼ੈਂਪਲਰੀ ਹੈ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ ਕੱਲ੍ਹ ਯੂਨਾਈਟਿਡ ਨੇਸ਼ਨ ਹਿਊਮਨ ਰਾਈਟਸ ਕਾਉਂਸਲ ਦਾ ਜਨੇਵਾ ਵਿੱਚ ਸੈਸ਼ਨ ਜੋ ਹੈ ਚੱਲ ਰਿਹਾ ਹੈ ਔਰ ਜਿੱਥੇ ਮਨੁੱਖੀ ਹੱਕਾਂ ਅਤੇ ਜੰਮੂ ਕਸ਼ਮੀਰ ਦੇ ਮੁੱਦੇ 'ਤੇ ਭਾਰਤ ਅਤੇ ਪਾਕਿਸਤਾਨ ਦੇ ਨੁਮਾਇੰਦਿਆਂ ਵਿੱਚ ਜੁੱਤਮ ਜੁੱਤੇ ਹੋਏ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਐਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਭਾਰਤ ਔਰ ਪਾਕਿਸਤਾਨ ਦੋ ਗਵਾਂਢੀ ਮੁਲਕ ਭਾਵੇਂ ਕਸ਼ਮੀਰ ਦੇ ਮੁੱਦੇ 'ਤੇ ਜੇ ਸ਼ੁਰੂ 'ਚ 47 ਤੋਂ ਬਾਅਦ ਵਾਟਰ ਇਸ਼ੂ ਦੇ ਉੱਤੇ ਆਮੋ ਸਾਹਮਣੇ ਹੋਏ, ਕਸ਼ਮੀਰ ਦੇ ਮੁੱਦੇ 'ਤੇ ਤਾਂ 48 ਹੋਏ, 65 ਹੋਏ, 71 ਹੋਏ ਜਾਂ 1998-99 ਤੱਕ ਪਹੁੰਚਦਿਆਂ ਕਾਰਗਿਲ ਵਾਰ ਹੋਏ, ਇਹ ਬਰਾਬਰ ਰਿਹਾ। ਔਰ ਇਸ ਵੇਲੇ ਜਿੱਥੇ ਇੱਕ ਪਾਸੇ ਭਾਰਤ ਦੇ ਵਿੱਚ ਹਿੰਦੂਤਵਾਦੀ ਆਈਡੀਓਲੋਜੀ ਜਿਸ ਨੂੰ ਮੋਦੀ ਅੱਗੇ ਤੋਰ ਰਿਹਾ ਐਜ਼ ਏ ਪ੍ਰਾਈਮ ਮਿਨਿਸਟਰ, ਉਹ ਪੂਰੇ ਜੋਬਨ 'ਤੇ ਹੈ। ਔਰ ਜੰਮੂ ਕਸ਼ਮੀਰ ਦਾ ਕੇਸ ਇੰਟਰਨੈਸ਼ਨਲ ਕਮੇਟੀ ਦੇ ਥੱਲੇ ਤਾਂ ਕੀ ਡਿਸਾਈਡ ਹੋਣਾ ਸੀ, ਉਹਦਾ ਸੂਬੇ ਦਾ ਵਜੂਦ ਵੀ ਖਤਮ ਕਰ ਦਿੱਤਾ ਗਿਆ। 20 ਕਰੋੜ ਤੋਂ ਜ਼ਿਆਦਾ ਭਾਰਤ ਦੇ ਮੁਸਲਮਾਨ ਇੱਕ ਖੌਫ ਦੇ ਪਰਛਾਵੇਂ ਦੇ ਵਿੱਚ ਜੀ ਰਹੇ ਨੇ। ਈਵਨ ਉੱਤਰਾਖੰਡ ਜਦੋਂ ਟਨਲ ਕ੍ਰਾਈਸਿਸ ਹੋਇਆ ਤਾਂ ਇੱਕ ਹਸਨ ਕੇ ਹੁਸੈਨ ਵਕੀਲ ਜਿਹਨੇ ਉਦੋਂ 19-20 ਬੰਦਿਆਂ ਨੂੰ ਸੇਵ ਕੀਤਾ, ਉਹਦਾ ਘਰ ਜਿਹੜਾ ਹੈ ਉਹ ਬੁਲਡੋਜ਼ ਕਰ ਦਿੱਤਾ ਗਿਆ ਦਿੱਲੀ 'ਚ। ਇਹਨਾਂ ਨੇ ਅੱਜ ਕੱਲ੍ਹ ਉਹ ਬੁਲਡੋਜ਼ਰ ਦਾ ਇਸਤੇਮਾਲ ਯੂਪੀ, ਉੱਤਰਾਖੰਡ, ਦਿੱਲੀ, ਮੱਧ ਪ੍ਰਦੇਸ਼, ਈਵਨ ਰਾਜਸਥਾਨ 'ਚ ਮੁਸਲਮਾਨਾਂ ਦੀਆਂ ਆਬਾਦੀਆਂ ਸਾਫ਼ ਕਰਨ ਲਈ ਕਿ ਜੀ ਇਹ ਇਲੀਗਲ ਹੈ ਔਰ ਦੂਸਰਾ ਉਹ ਵੀ ਚੱਲ ਰਿਹਾ। ਅਤੇ ਯੂਨਾਈਟਿਡ ਨੇਸ਼ਨਸ ਦਾ ਜਨਰਲ ਸੈਸ਼ਨ ਹੋਏ ਜਿਹੜਾ ਸਤੰਬਰ ਦੇ ਮਹੀਨੇ ਹੁੰਦਾ, ਜਾਂ ਹਿਊਮਨ ਰਾਈਟ ਕੌਂਸਲ ਹੈ ਯੂਨਾਈਟਿਡ ਨੇਸ਼ਨਸ ਦੀ ਜਿਹਦੇ 47 ਮੁਲਕ ਮੈਂਬਰ ਨੇ, ਉਹ ਸਾਲ ਦੇ ਵਿੱਚ ਉਹ ਜਨੇਵਾ ਹੈ ਉਹਨਾਂ ਦਾ ਹੈੱਡਕੁਆਰਟਰ। ਜਿਹੜਾ ਜਨਰਲ ਅਸੈਂਬਲੀ ਸੈਸ਼ਨ ਹੁੰਦਾ ਉਹ ਨਿਊਯਾਰਕ 'ਚ ਹੁੰਦਾ। ਉਹਦੇ 'ਚ ਸਾਲ ਬਾਅਦ ਇਕੱਠੇ ਹੁੰਦੇ ਨੇ ਸਾਰੇ 47 ਮੈਂਬਰਾਂ 'ਚੋਂ, ਇੱਕ ਦੂਜੇ ਬਾਰੇ ਉਹ ਬਿਆਨ ਦੇ ਦਿੰਦੇ ਨੇ। ਉਨੇ ਕੁ ਨਾਲ ਜਿਹੜੀ ਉਹਨਾਂ ਦੀ ਤਨਖਾਹ ਵੀ ਜਸਟੀਫਾਈ ਹੋ ਜਾਂਦੀ ਹੈ। ਪਰ ਅਸੀਂ ਇਹ ਦੇਖਦੇ ਹਾਂ ਵੀ ਕਿਵੇਂ ਭਾਰਤ ਨੇ, ਜਿਹਨੇ ਕਿ ਇਸ ਵੇਲੇ ਬਿਲਕੁਲ ਅੱਤ ਚੁੱਕੀ ਹੋਈ ਹੈ। ਔਰ ਮੈਂ ਜਿਹੜਾ ਸਤਲੁਜ TV ਪੋਡਕਾਸਟ ਹੋਇਆ ਉਹਦੇ 'ਚ ਮੈਂ ਕਿਹਾ ਵੀ ਜੇ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਜੋ 1930ਵਿਆਂ ਦਾ ਨਾਜ਼ੀ ਜਰਮਨੀ ਸੀ ਔਰ ਮੁਸੋਲਿਨੀ ਦੇ ਥੱਲੇ ਇਟਲੀ ਸੀ, ਇਹਨਾਂ ਦੋਨਾਂ ਦਾ ਕੰਬੀਨੇਸ਼ਨ ਹੈ। ਔਰ ਇਹ ਕਿਉਂ ਨਹੀਂ ਵੈਸਟ ਨੂੰ ਜਾਂ ਅਮਰੀਕਾ ਨੂੰ ਨਜ਼ਰ ਆ ਰਿਹਾ ਕਿ ਭਾਈ ਉੱਥੇ ਜਿਹੜਾ ਹੈ ਕਿਸ ਲੈਵਲ 'ਤੇ ਜਿਹੜਾ ਇਹ ਸਾਰਾ ਸਿਸਟਮ, ਜਿੱਥੇ 1 ਬਿਲੀਅਨ 500 ਮਿਲੀਅਨ ਲੋਕ ਰਹਿੰਦੇ ਨੇ, ਕਿ ਇੱਕ ਹੋਰ ਨਸਲਕੁਸ਼ੀ ਜਿਹੜੀ ਹੈ 2024 ਤੋਂ ਪਹਿਲਾਂ ਵੀ ਔਰ ਆਲਰੇਡੀ ਤਾਂ ਉਹਨਾਂ ਦਾ ਔਨਗੋਇੰਗ ਚੱਲ ਹੀ ਰਿਹਾ, ਜੋ ਘੱਟ ਗਿਣਤੀਆਂ ਦੇ ਖਿਲਾਫ ਉਹਨਾਂ ਦਾ ਦਮਨ ਚੱਕਰ ਹੈ। ਪਰ ਇਸ ਸਾਰੇ ਦੇ ਬਾਵਜੂਦ ਅਸੀਂ ਦੇਖਦੇ ਹਾਂ ਕਿ ਦੋ ਮੁੱਦੇ ਜਿਹੜੇ ਇਸ ਵੇਲੇ ਦੁਨੀਆ ਦੇ ਵਿੱਚ ਪੋਲਰਾਈਜ਼ਿੰਗ ਮੁੱਦੇ ਬਣੇ ਹੋਏ ਨੇ, ਫਲਸਤੀਨ ਔਰ ਕਸ਼ਮੀਰ, ਉਹ ਦੋਨੋਂ ਹੀ ਅਨਫਿਨਿਸ਼ਡ ਬਿਜ਼ਨਸ ਹੈ ਜਿਹੜੀ UN ਸਿਕਿਉਰਿਟੀ ਕੌਂਸਲ ਦੀ। ਕਿਉਂਕਿ UN ਸਿਕਿਉਰਿਟੀ ਕੌਂਸਲ 'ਚ 2 ਨੇਸ਼ਨ ਥਿਊਰੀ ਦੇ ਥੱਲੇ ਇਜ਼ਰਾਈਲ ਔਰ ਫਲਸਤੀਨ ਨੂੰ ਡਿਵਾਈਡ ਕੀਤਾ ਗਿਆ ਸੀ ਦੋਵਾਂ 'ਚ। ਉੱਥੇ ਵੀ ਅਸੀਂ ਦੇਖ ਰਹੇ ਹਾਂ ਵੀ ਕਿਸ ਹੱਦ ਤੱਕ ਨਸਲਕੁਸ਼ੀ ਦਾ ਆਲਮ ਹੈ। ਔਰ ਇੱਧਰ ਜੇ ਅਸੀਂ ਦੇਖੀਏ ਜੰਮੂ ਕਸ਼ਮੀਰ, ਜਿਹਦੇ 'ਤੇ ਦੋ ਮੁਲਕਾਂ ਦੇ ਵਿਚਾਲੇ 4-5 ਜੰਗਾਂ ਹੋਈਆਂ ਔਰ ਅੱਜ ਵੀ ਉਹ ਕਸ਼ਮੀਰੀ ਲੋਕ 1 ਮਿਲੀਅਨ ਭਾਰਤੀ ਫੌਜ ਉੱਥੇ
ਜ਼ੁਲਮ ਦਾ ਜਿਹੜੀ ਉਹਨਾਂ ਨੇ ਸਿਖਰਾਂ ਛੂਹੀਆਂ ਹੋਈਆਂ ਨੇ। ਲੇਕਿਨ ਇਹ ਜਿਵੇਂ ਮੈਂ ਕਿਹਾ ਕਿ ਭਾਈ ਜਿਹੜੇ ਇਹਨਾਂ ਦੇ ਰਿਪਰੈਜ਼ੈਂਟੇਟਿਵ ਹੁੰਦੇ ਨੇ, ਐਂਬੈਸਡਰ ਨੇ ਜਾਂ ਪਰਮਾਨੈਂਟ ਰਿਪਰੈਜ਼ੈਂਟੇਟਿਵ ਨੇ ਜਾਂ ਐਨਵਾਏ ਨੇ, ਉਹ ਹਿਊਮਨ ਰਾਈਟ ਕੌਂਸਲ ਦੇ ਵਿੱਚ ਜਦੋਂ ਪਾਕਿਸਤਾਨ ਦੇ ਮਿਸਟਰ ਮੁਨੀਰ ਅਕਰਮ ਜਿਹੜੇ ਐਂਬੈਸਡਰ ਨੇ ਉਹਨਾਂ ਦੀ ਬੋਲਣ ਦੀ ਵਾਰੀ ਆਈ ਤੇ ਉਹਨਾਂ ਨੇ ਕਿਹਾ ਕਿ ਜਿਹੜੀ ਹਿਊਮਨ ਰਾਈਟ ਕੌਂਸਲ ਹੈ ਇਹ ਇਕਨੋਮਿਕਲ, ਸੋਸ਼ਲ ਐਂਡ ਕਲਚਰਲ ਰਾਈਟਸ ਦੀ ਵੀ ਗੱਲ ਕਰੇ। ਔਰ ਉਹਨਾਂ ਨੇ ਕਿਹਾ ਵੀ ਵਾਈਲ ਸਮ ਸਿਚੁਏਸ਼ਨਸ ਆਰ ਪ੍ਰੋਮੀਨੈਂਟਲੀ ਪ੍ਰੋਜੈਕਟਡ ਐਂਡ ਐਂਪਲੀਫਾਈਡ ਐਟ ਦਾ ਹਿਊਮਨ ਰਾਈਟ ਕੌਂਸਲ, ਅਦਰ ਮੋਰ ਸੀਰੀਅਸ ਸਿਚੁਏਸ਼ਨ ਜੰਮੂ ਐਂਡ ਕਸ਼ਮੀਰ ਆਰ ਇਗਨੋਰਡ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਕੁਛ ਚੀਜ਼ਾਂ ਦਾ ਬਹੁਤ ਲੋੜ ਤੋਂ ਜ਼ਿਆਦਾ ਪ੍ਰਚਾਰ ਹੁੰਦਾ ਹੈ, ਪਰ ਹੁਣ ਆ ਜੰਮੂ ਕਸ਼ਮੀਰ ਵਰਗਾ ਮਸਲਾ ਇਸ ਨੂੰ ਜਿਹੜਾ ਅਣਗੌਲਿਆਂ ਕੀਤਾ ਹੋਇਆ। ਉਹਨਾਂ ਨੇ ਕਿਹਾ ਕਿ ਵੀ ਇਹ ਜਦੋਂ ਅਸੀਂ ਹਿਊਮਨ ਰਾਈਟ ਕੌਂਸਲ ਦੀ ਗੱਲ ਕਰਦੇ ਹਾਂ ਇਸ ਦੇ ਉੱਤੇ ਕ੍ਰਿਟਿਸਿਜ਼ਮ ਹੈ ਕਿ ਵੀ ਕਿਵੇਂ ਇਹਨਾਂ ਦੇ ਜਿਹੜੇ ਮੈਕੈਨਿਜ਼ਮ ਨੇ ਉਹਨਾਂ ਦੇ ਵਿੱਚ ਬਾਕੀ ਜਿਹੜੇ ਚੈਲੰਜਸ ਨੇ ਜਿਵੇਂ ਜ਼ੀਨੋਫੋਬੀਆ ਹੈ, ਸੋਸ਼ਲ ਇਨਕੁਆਲਿਟੀ ਹੈ, ਇਸਲਾਮੋਫੋਬੀਆ, ਹੇਟ ਕ੍ਰਾਈਮਸ ਨੇ, ਇਹਨਾਂ ਦੇ ਉੱਤੇ ਗੱਲ ਨਹੀਂ ਹੁੰਦੀ। ਔਰ ਇਹ ਸਾਰੇ ਦੇ ਉੱਤੇ ਉਹਨਾਂ ਨੇ ਕਿਹਾ ਕਿ ਭਾਈ ਜਿਹੜਾ ਜ਼ਿਆਦਾ ਐਮਫੇਸਿਸ ਜਿਸ ਚੀਜ਼ ਦੇ ਉੱਤੇ ਹੁੰਦਾ ਉਹ ਵੀ ਅੱਗੇ ਪਰਸਿਊ ਨਹੀਂ ਹੁੰਦਾ, ਕਿਉਂਕਿ ਹਿਊਮਨ ਰਾਈਟ ਕੌਂਸਲ ਦੇ ਆਪਣੇ ਹੱਥ ਇੰਨੇ ਟਾਸਕ ਦੇ ਨਾਲ ਭਰੇ ਹੋਏ ਨੇ। ਉਹਨੇ ਕਿਹਾ ਵੀ ਇਹਨੂੰ ਅਸੀਂ ਰੈਸ਼ਨਲਾਈਜ਼ ਕਰੀਏ ਐਂਟਾਇਰ ਹਿਊਮਨ ਰਾਈਟ ਸਟਰਕਚਰ ਨੂੰ, ਏਜੰਡਾ ਮੀਟਿੰਗਸ ਦਾ, ਔਰ ਇਹ ਸਾਰੇ ਨੂੰ ਕਰੀਏ। ਔਰ ਬਹੁਤ ਮਾਈਲਡ ਜੰਮੂ ਕਸ਼ਮੀਰ ਦਾ ਸਿਰਫ ਮੈਂਸ਼ਨ ਹੀ ਸੀ, ਈਵਨ ਕ੍ਰਿਟਿਸਿਜ਼ਮ ਵੀ ਨਹੀਂ ਸੀ ਇੰਡੀਆ ਦਾ। ਉਹਨੇ ਤਾਂ UN ਨੂੰ ਕਿਹਾ। ਹੁਣ ਤੁਸੀਂ ਦੇਖੋ ਵੀ ਇਹ ਨਾਲੇ ਚੋਰ ਨਾਲੇ ਚਤਰ ਇਹ ਕਿੰਨੇ ਇਸ ਵੇਲੇ ਭੂਤਰੇ ਹੋਏ ਨੇ। ਹਾਲਾਂ ਜਦੋਂ ਕੋਈ ਕਰਕੇ ਚਲਾ ਜਾਂਦਾ ਹਰ ਕੋਈ ਆਪੋ ਆਪਣਾ ਕੇਸ ਪ੍ਰੈਜ਼ੈਂਟ ਕਰਦਾ, ਪਰ ਇੱਕ ਕਲੌਜ਼ ਹੈ ਹਿਊਮਨ ਰਾਈਟ ਕੌਂਸਲ ਦਾ ਵੀ ਤੇ UN ਜਨਰਲ ਅਸੈਂਬਲੀ 'ਚ ਵੀ ਕਿ ਰਾਈਟ ਟੂ ਰਿਸਪੌਂਡ, ਕਿ ਕੋਈ ਹੋਰ ਮੁਲਕ ਦਾ ਜਿਹੜਾ ਹੈ ਉਹ ਉਸ ਦੇ ਇੱਕ ਦੇ ਪ੍ਰੈਜੈਂਟੇਸ਼ਨ ਤੋਂ ਬਾਅਦ ਆਪਣਾ ਵੀ ਵਿਊ ਦੁਬਾਰਾ ਦੇ ਸਕਦਾ, ਭਾਵੇਂ ਉਹਨੇ ਆਪਣੀ ਪ੍ਰੈਜੈਂਟੇਸ਼ਨ ਦੇ ਵੀ ਦਿੱਤੀ ਹੋਏ ਜਾਂ ਦੇਣੀ ਵੀ ਹੋਏ, ਉਸ ਤੋਂ ਰਾਈਟ ਟੂ ਰਿਸਪੌਂਡ। ਹੁਣ ਉਹਦੇ 'ਚ ਇੰਡੀਆ ਇੰਨਾ ਕੁ ਭੜਕਿਆ ਕਿ ਉਹਨਾਂ ਦੀ ਫਸਟ ਸੈਕਟਰੀ ਹੈ ਪਰਮਾਨੈਂਟ ਮਿਸ਼ਨ ਆਫ ਇੰਡੀਆ ਦੀ ਜਨੀਵਾ 'ਚ ਅਨੁਪਮਾ ਸਿੰਘ, ਉਹਨੇ ਕਿਹਾ ਜੀ ਮੈਂ ਰਾਈਟ ਟੂ ਰਿਪਲਾਈ ਕਰਨਾ। ਔਰ ਇਹ ਉਹਦੇ 'ਚ ਉਹਨੇ ਕੀ ਕਿਹਾ, ਉਹਨੇ ਕੰਟਰੀ ਦੈਟ ਸਪੀਕਸ ਵਾਈਲ ਬੀਇੰਗ ਸੋਕਡ ਇਨ ਰੈਡ ਇੰਡੀਆ ਸਲੈਮਸ ਪਾਕਿਸਤਾਨ ਐਟ UN ਓਵਰ ਕਸ਼ਮੀਰ ਰਿਮਾਰਕ। ਉਹਨੇ ਕਿਹਾ ਜੀ ਇਹ ਜਿਹੜੇ ਖੂਨ ਨਾਲ ਲਿਬੜੇ ਲੋਕ ਨੇ, ਬਿਲਕੁਲ ਵਾਇਲੈਂਟ, ਇਹ ਹਿਊਮਨ ਰਾਈਟ ਦੀ ਗੱਲ ਸਾਨੂੰ ਦੱਸਣਗੇ ਇੰਡੀਆ ਨੂੰ। ਔਰ ਉਹਦੇ 'ਚ ਉਹਨਾਂ ਨੇ ਪੂਰਾ ਜ਼ਹਿਰ ਉਗਲਿਆ। ਉਹਨੇ ਕਿਹਾ ਕਿ ਜੀ ਇਹ ਕਿਉਂਕਿ ਤੁਰਕੀ ਨੇ ਵੀ ਗੱਲ ਕਸ਼ਮੀਰ ਦੀ ਕੀਤੀ। ਹੁਣ ਟਰਕੀ ਜਾਂ ਤੁਰਕੀ ਦਾ ਜਿਹੜਾ ਨਵਾਂ ਨਾਂ ਤੁਰਕੀ ਹੈ, ਸੋ ਹੁਣ ਤੁਰਕੀਆ ਹੀ ਅਸੀਂ ਵੀ ਕਿਹਾ ਕਰਾਂਗੇ, ਤੁਰਕੀਆ ਨੇ ਵੀ ਇਹਦੇ 'ਤੇ ਕੀਤੀ। ਉਹਨੇ ਜਿਹੜੀ ਅਨੁਪਮਾ ਸਿੰਘ ਆ ਉਹਨੇ ਕਿਹਾ ਜੀ ਡੋਂਟ ਇੰਟਰਫੀਅਰ ਇਨ ਇੰਟਰਨਲ ਮੈਟਰ ਆਫ ਇੰਡੀਆ and urge them to refrain from making unsolicited comments in the future। ਖਬਰਦਾਰ ਤੁਸੀਂ ਕਦੇ ਭਵਿੱਖ ਦੇ ਵਿੱਚ ਕੋਈ ਕਮੈਂਟ ਕੀਤਾ। We cannot pay any further attention to a country that speaks while being soaked in red, the red of the bloodshed from terrorism it sponsors around the world, the red of its debt-riddled national balance sheets, and the red of the shame its own people feel for their government having failed to serve their actual interest। ਮਤਲਬ ਤੁਸੀਂ ਇਹਨਾਂ ਦਾ ਲੈਵਲ ਦੇਖੋ, ਇਹ ਪਾਰਲੀਮੈਂਟਰੀ ਲੈਂਗੁਏਜ ਹੈ। ਤੁਸੀਂ ਫੈਲੋ ਮੁਲਕ ਦੇ ਲਈ ਔਰ ਦੂਜੇ, ਔਰ ਹੈਰਾਨੀ ਮੈਨੂੰ ਇਸ ਗੱਲ ਦੀ ਹੁੰਦੀ ਹੈ, ਹਾਲਾਂ ਲੇਟਲੀ ਮੈਂ ਅਵੋਇਡ ਕਰਦਾ ਜੋ ਪਾਕਿਸਤਾਨ 'ਚ ਚੱਲ ਰਿਹਾ। ਹੁਣ ਮਰੀਅਮ ਨਵਾਜ਼ ਪਾਕਿਸਤਾਨੀ ਪੰਜਾਬ ਦੀ ਜਿਹੜੀ ਹੈ ਉਹ ਚੀਫ ਮਿਨਿਸਟਰ ਬਣੀ ਹੈ, ਨਵਾਜ਼ ਸ਼ਰੀਫ ਦੀ ਬੇਟੀ ਹੈ। ਔਰ ਸੈਂਟਰਲ ਲੈਵਲ 'ਤੇ ਕਿਉਂਕਿ ਨਵਾਜ਼ ਸ਼ਰੀਫ ਨੇ ਨੋਮੀਨੇਟ ਆਪਣੇ ਭਰਾ ਨੂੰ ਕੀਤਾ, ਸ਼ਹਬਾਜ਼ ਸ਼ਰੀਫ ਨੂੰ, ਉਹ ਪ੍ਰਾਈਮ ਮਿਨਿਸਟਰ ਹੋਏਗਾ। ਔਰ ਮਰੀਅਮ ਨਵਾਜ਼ ਜਿਹੜੀ ਹੈ ਉਹਨਾਂ ਨੇ ਆਲਰੇਡੀ ਸਹੁੰ ਚੁੱਕ ਕੇ ਐਜ਼ ਏ ਚੀਫ ਮਿਨਿਸਟਰ ਐਕਟ ਕਰਨਾ ਸ਼ੁਰੂ ਕੀਤਾ। ਹੁਣ ਅੱਜ ਦੀ ਟ੍ਰਿਬਿਊਨ 'ਚ ਉਹਨਾਂ ਦਾ ਸੀ ਕਿ ਮਰੀਅਮ ਨਵਾਜ਼ ਐਪਰੀਸ਼ੀਏਟਸ ਮੋਦੀਜ਼ ਇਕਨੋਮਿਕ ਮਾਡਲ, ਸ਼ੀ ਸੇਜ਼ ਵੀ ਵਿਲ ਰੈਪਲੀਕੇਟ ਇਟ। ਵੀ ਤੁਸੀਂ ਉਹ ਤੁਹਾਨੂੰ ਬਲੱਡ ਸੋਕਡ ਦੇ ਦੂਜੇ ਇਹੀ ਕੰਮ ਈਵਨ ਇਮਰਾਨ ਖਾਨ ਵੀ ਜਦੋਂ ਸੀ ਮੋਦੀ ਦਾ, ਦੇਖੋ ਜੀ ਉਹਨਾਂ ਦੀ ਇੰਨੀ ਇੰਡੀਪੈਂਡੈਂਟ ਫੋਰਨ ਪਾਲਿਸੀ, ਇਹ ਕਿਉਂ ਲੈਪਸ ਕਰਦੇ ਨੇ? ਇਹਨਾਂ ਨੂੰ ਸਾਨੂੰ ਇੱਥੇ ਬੈਠਿਆਂ ਨਜ਼ਰ ਆਉਂਦਾ ਹੈ ਕਿ ਭਾਈ ਇਹ ਕੀ ਨੇ, ਤੇ ਪਾਕਿਸਤਾਨ ਦੀ ਰੂਲਿੰਗ ਹੋਏ ਆਪੋਜੀਸ਼ਨ ਹੋਏ ਉਹਨਾਂ ਨੂੰ ਕਿਹੜਾ ਮਾਡਲ ਨਜ਼ਰ ਆਉਂਦਾ, ਕਿਹੜਾ ਇਕਨੋਮਿਕਲ, ਜਿੱਥੇ 5 ਲੱਖ ਕਿਸਾਨਾਂ ਨੇ ਇਹਨਾਂ ਪਿਛਲੇ ਕੁਝ ਸਾਲਾਂ 'ਚ ਸੁਸਾਈਡ ਕੀਤਾ ਹੈ, ਵਰਸਟ ਹਾਲਤ ਹੈ। ਤੁਸੀਂ ਕਿਰਸਾਨੀ ਦਾ ਹਾਲ ਦੇਖੋ, ਜਿੱਥੇ 80 ਕਰੋੜ ਲੋਕਾਂ ਨੂੰ
ਮਹੀਨੇ ਦਾ 5 ਕਿਲੋ ਅਨਾਜ ਦਿੱਤਾ ਜਾਂਦਾ ਹੈ, ਉਹਨਾਂ ਦੇ ਚੁੱਲ੍ਹਿਆਂ ਤੇ ਰੋਟੀ ਪੱਕਦੀ ਹੈ, ਕਿਹੜੀ ਇਕਨੋਮਿਕਲ ਪ੍ਰੋਸਪੈਰਿਟੀ ਹੈ? ਪਰ ਇਹਨੂੰ ਕਹਿੰਦੇ ਨੇ ਵੀ ਜਿਹੜੇ ਪ੍ਰੋਪੇਗੈਂਡੇ ਨਾਲ ਸਵੇ ਅਵੇ ਹੁੰਦੇ ਨੇ ਉਹ ਇਵੇਂ ਹੀ ਹੁੰਦੇ ਨੇ। ਔਰ ਮੈਂ ਦੇਖਿਆ ਖਬਰ ਨੂੰ, ਮੈਂ ਕਿਹਾ ਵੀ ਇਹ ਉਹੀ ਗੱਲ ਕਿ ਜੀ ਉਹ ਦੇਖੋ ਜੀ ਇਕਨੋਮਿਕਲ ਮਾਡਲ ਔਰ ਅਸੀਂ ਵੀ ਉਹੀ ਲਾਗੂ ਕਰਾਂਗੇ। ਫਿਰ ਉਹਨੇ ਕਿਹਾ ਜੀ ਇਹ ਕਮੈਂਟਿੰਗ ਔਨ ਇੰਡੀਆ whose pluralistic ethos and democratic credentials are exemplars for the world is a contrast for everyone to see। ਉਹਨੇ ਕਿਹਾ ਜੀ ਅਸੀਂ ਤਾਂ ਮੁਜੱਸਮੇ ਡੈਮੋਕ੍ਰੇਸੀ ਦਾ, ਪਲੂਰਲ ਸੁਸਾਇਟੀ ਦਾ, ਸਾਡੇ ਡੈਮੋਕ੍ਰੈਟਿਕ ਕ੍ਰੈਡੈਂਸ਼ੀਅਲ ਕੌਣ ਦੁਨੀਆ ਦੇ ਵਿੱਚ ਕੋਈ ਜਿਹੜਾ ਸਾਡੇ ਵੱਲ ਝਾਕ ਵੀ ਸਕਦਾ, ਅਸੀਂ ਤਾਂ ਉਸ ਲੈਵਲ ਦੇ ਉੱਤੇ ਹਾਂ। ਔਰ ਇਹ ਸਾਰੇ 'ਚ ਜਿਹੜਾ ਇੰਡੀਆ ਦਾ ਇਹ ਰਾਈਟ ਟੂ ਰਿਸਪੌਂਸ ਦੇ ਥੱਲੇ ਦਿੱਤਾ ਹੈ। ਔਰ ਅਸੀਂ ਉਹਨੇ ਕਿਹਾ ਕਿ ਬਈ ਇੰਡੀਆ ਜਿਹੜਾ ਉਹਨੇ ਬਹੁਤ ਡੈਮੋਸਟ੍ਰੇਟਿਵਲੀ ਮੇਕਿੰਗ ਗ੍ਰੇਟ ਸਟਰਾਈਡਸ ਇਨ ਅਚੀਵਿੰਗ ਇਕਨੋਮਿਕ ਪ੍ਰੋਗਰੈਸ ਐਂਡ ਸੋਸ਼ਲ ਜਸਟਿਸ ਇਜ਼ ਨਾਟ ਮੀਅਰਲੀ ਆਇਰੋਨਿਕਲ ਬਟ ਪਰਵਰਸ, ਸ਼ੀ ਸੈਡ। ਉਹਨੇ ਕਿਹਾ ਜੀ ਇਹ ਪੁੱਠੇ ਦਿਮਾਗਾਂ ਦੇ ਲੋਕ ਨੇ ਜਿਨ੍ਹਾਂ ਨੂੰ ਨਜ਼ਰ ਨਹੀਂ ਆਉਂਦਾ ਕਿ ਭਾਰਤ ਕਿੰਨੀ ਵੱਡੀ ਆਰਥਿਕ ਤਾਕਤ ਹੈ, ਕਿੰਨੀ ਵੱਡੀ ਸਾਡੀ ਪਲੂਰਲ ਸੁਸਾਇਟੀ ਹੈ, ਕਿਵੇਂ ਦੁਨੀਆ ਸਾਨੂੰ ਦੇਖਦੀ ਹੈ, ਅਸੀਂ ਤਾਂ ਐਗਜ਼ੈਂਪਲਰੀ ਹੈ। ਵਾਕਿਆ ਹੀ ਉਹ ਜਦੋਂ ਮੋਦੀ ਕਹਿੰਦਾ ਵੀ ਅਸੀਂ ਤਾਂ ਮਦਰ ਆਫ ਆਲ ਡੈਮੋਕਰੇਸੀਜ਼ ਹੈ, ਤੇ ਉਹ ਮਾਂ ਦਾ ਡੈਮੋਕਰੇਸੀਜ਼ ਦਾ ਹਾਲ ਕੀ ਹੈ, ਕਿਵੇਂ ਉਹ ਸਾਰਾ ਪਾਰਟ ਲੁੱਟ ਰਹੇ ਨੇ। ਉਹਨਾਂ ਦਾ ਉਹ ਪ੍ਰਸ਼ਾਂਤ ਕਿਸ਼ੋਰ ਹੈਗਾ, ਉਹ ਡਾਟਾ ਐਨਾਲਿਸਟ ਸੀ, ਹੁਣ ਉਹ ਖੁਦ ਬਿਹਾਰ ਦੇ ਵਿੱਚ ਟਰੈਵਲ ਕਰਦਾ ਔਰ ਉਹ ਦੇਖ ਰਿਹਾ ਵੀ ਆਪਣੀ ਕਿਸਮਤ ਅਜਮਾਏ। ਤੇ ਉਹਨੇ ਕਿਹਾ ਵੀ 2024 ਦੀਆਂ ਇਲੈਕਸ਼ਨਾਂ ਲਾਸਟ ਇਲੈਕਸ਼ਨਾਂ ਹੋਣਗੀਆਂ ਭਾਰਤ ਦੇ ਵਿੱਚ, ਕਿਉਂਕਿ ਉਸ ਤੋਂ ਬਾਅਦ ਲੋੜ ਹੀ ਨਹੀਂ ਰਹੇਗੀ, ਕਿਉਂਕਿ ਵਨ ਪਾਰਟੀ। ਹੁਣ ਜੇ ਵੋਟਾਂ ਨਾਲ ਚੁਣੇ ਜਾਣ ਨੂੰ ਹੀ ਡੈਮੋਕ੍ਰੇਸੀ ਕਹਿੰਦੇ ਨੇ, ਲੋਕਤੰਤਰ ਕਹਿੰਦੇ ਨੇ, ਤਾਂ ਰਸ਼ੀਆ 'ਚ ਵੀ ਪੁਤਿਨ ਵੋਟਾਂ ਪਵਾਉਂਦਾ, ਚਾਈਨਾ 'ਚ ਵੀ ਜਿਹੜੀ ਹੈ ਉਹ ਸ਼ੀ ਜਿਨਪਿੰਗ ਵੋਟਾਂ ਪਵਾਉਂਦਾ, ਈਵਨ ਨਾਰਥ ਕੋਰੀਆ ਦੇ ਵਿੱਚ ਵੀ ਕਿਮ ਜੋਂਗ ਜਿਹੜਾ ਵੋਟਾਂ ਪਵਾਉਂਦਾ। ਸੋ ਇਹੋ ਜਿਹੀ ਵੋਟਾਂ ਉੱਥੇ ਪਿਆ ਕਰਨਗੀਆਂ। ਲੇਕਿਨ ਮੈਨੂੰ ਇਹ ਹੈਰਾਨੀ ਨਹੀਂ ਹੈ ਕਿ ਭਾਈ ਇਹ ਇਸ ਲੈਵਲ ਦਾ ਸਪੈਟ ਹੋਇਆ। ਪਰ ਪਾਕਿਸਤਾਨ ਮੈਨੂੰ ਇਹ ਲੱਗਦਾ ਹੈ ਕਿ ਵੀ ਕੋਈ ਮੈਚ ਹੀ ਨਹੀਂ ਰਿਹਾ ਇੰਟਰਨੈਸ਼ਨਲ ਫੋਰਮਸ ਦੇ ਉੱਤੇ ਵੀ। ਹਾਲਾਂ ਮੁਨੀਰ ਅਕਰਮ ਬਹੁਤ ਸੀਜ਼ਨਡ ਡਿਪਲੋਮੈਟ ਹੈ, ਉਹਨੇ ਬੜਾ ਪਾਸਿੰਗ ਜਿਹੇ 'ਚ ਰੈਫਰੈਂਸ ਦਿੱਤੀ, ਲੇਕਿਨ ਤੁਸੀਂ ਇਹਨਾਂ ਦਾ ਭਾਰਤੀਆਂ ਦਾ ਜ਼ਹਿਰ ਦੇਖੋ ਕਿਵੇਂ ਉਗਲ ਰਹੇ ਨੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।